ਦੱਸਿਆ ਸੀਗਾ ਕਿ ਕਿਵੇਂ ਨਰਿੰਦਰ ਮੋਦੀ ਨੇ ਲੰਘੇ 3-4 ਸਾਲਾਂ ਦੇ ਵਿੱਚ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ, ਉਹਨਾਂ ਪ੍ਰੋਜੈਕਟਾਂ ਦਾ ਹਾਲ ਕੀ ਹੋਇਆ। ਇੱਕ ਹੁਣੇ ਜੇ ਸ਼ਿਵਾਜੀ ਦੀ ਮੂਰਤੀ ਜਿਨ੍ਹਾਂ ਨੂੰ ਮਰਾਠਿਆਂ ਦੇ ਨਾਇਕ ਕਿਹਾ ਜਾਂਦਾ ਉਹਨਾਂ ਨੂੰ ਅਸਲ ਦੇ ਵਿੱਚ। ਚਲੋ ਨਾਇਕ ਕਿਸੇ ਵੀ ਖਿੱਤੇ ਦਾ, ਕਿਸੇ ਵੀ ਭਾਸ਼ਾ ਦਾ, ਕਿਸੇ ਵੀ ਕੌਮ ਦਾ ਨਾਇਕ ਨਾਇਕ ਹੀ ਹੁੰਦਾ, ਬਿਨਾਂ ਕਿਸੇ ਗੱਲੋਂ ਕੋਈ ਬੰਦਾ ਨਾਇਕ ਨਹੀਂ ਬਣਦਾ। ਹਾਂ, ਆਪਾਂ ਉਸ ਦੇ ਨਾਲ ਆਈਡੀਓਲੋਜੀ ਨਾਲ, ਉਸ ਵਿਚਾਰਧਾਰਾ ਨਾਲ, ਉਸ ਖਿੱਤੇ ਨਾਲ ਸਹਿਮਤ ਹੈਗੇ ਹਾਂ, ਨਹੀਂ ਹੈਗੇ, ਉਹ ਇੱਕ ਗੱਲ ਵੱਖਰੀ ਹੈ। ਪਰ ਕਿਸੇ ਨਾਇਕ ਨੂੰ ਆਪਾਂ ਉੱਥੋਂ ਦੇ ਇਤਿਹਾਸ ਤੇ ਉੱਥੋਂ ਦੇ ਲੋਕਾਂ ਦੇ ਜੋ ਉਹਦੀ ਅਕਾਦਤ ਹੈ ਜਾਂ ਉਹ ਲੋਕ ਉਹਨੂੰ ਜਿਸ ਤਰੀਕੇ ਦਾ ਨਾਇਕ ਬਣਾ ਕੇ ਰੱਖਦੇ ਨੇ, ਉਹਨੂੰ ਮਨਫੀ ਨਹੀਂ ਕਰ ਸਕਦੇ। ਉਹਨਾਂ ਦੀ ਮੂਰਤੀ ਲਾਈ ਗਈ ਸੀ ਇੱਕ, ਤੇ ਉਹ ਕਾਫੀ ਉੱਚੀ ਸੀ, ਉਹਦੇ ਨਟ ਬੋਲਟ ਜੰਗ ਲੱਗ ਗਿਆ ਤੇ ਉਹ ਮੂਰਤੀ ਡਿੱਗ ਪਈ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਮੰਦਿਰ ਬਣਾਇਆ ਸੀਗਾ, ਜਿੱਥੇ ਇਹਨਾਂ ਨੇ ਬਹੁਤ ਤਾਮ ਝਾਮ ਲਾ ਕੇ ਬਹੁਤ ਰੁਪਈਆ ਖਰਚ ਕੀਤਾ ਸੀਗਾ ਤੇ ਉਹਨੂੰ ਇੱਕ ਸਿਆਸੀ ਈਵੈਂਟ ਹੀ ਬਣਾਤਾ ਸੀਗਾ। ਹਾਲਾਂਕਿ ਉਹ ਸੀ ਤਾਂ ਇੱਕ ਭਾਈਚਾਰੇ ਦਾ ਧਾਰਮਿਕ ਮਾਮਲਾ, ਤੇ ਪਰ ਉਹਦੇ ਵਿੱਚ ਵੀ ਆਪਾਂ ਦੇਖਿਆ ਕਿ ਮੰਦਿਰ ਦੀ ਛੱਤ ਚੋਣ ਲੱਗ ਪਈ। ਇੱਕ ਜਿਹੜੀ ਨਵੀਂ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਬਣਾਈ ਹੈ, ਉਸ ਮਾਮਲੇ ਦੇ ਵਿੱਚ ਵੀ ਆਪਾਂ ਦੇਖਿਆ ਵੀ ਉਹਦਾ ਉਦਘਾਟਨ ਤੇ ਉਹਦਾ ਬੜਾ ਪ੍ਰਚਾਰਿਆ ਗਿਆ ਕਿ ਇਹ ਐਂ ਹੋ ਜਾਊਗਾ, ਐਂ ਹੋ ਜਾਊਗਾ। ਉੱਥੋਂ ਤਾਮਿਲਨਾਡੂ ਤੋਂ ਲਿਆ ਕੇ ਇੱਕ ਸਿੰਧੂ ਕਿਲ, ਜਿਹਨੂੰ ਮਤਲਬ ਕਹਿ ਸਕਦੇ ਹਾਂ ਕਿ ਇੱਕ ਅਜਿਹੀ ਚੀਜ਼ ਜਿਹੜੀ ਇਹ ਪ੍ਰਭਾਸ਼ਿਤ ਕਰਦੀ ਹੈ ਕਿ ਸ਼ਕਤੀਆਂ ਜਿਹੜੀਆਂ ਨੇ ਉਹ ਇੱਕ ਥਾਂ ਰਹਿ ਸਕਦੀਆਂ ਨੇ। ਮਤਲਬ ਐਸਾ ਕੋਈ ਸੰਕੇਤਕ ਉੱਥੇ ਜਿਹੜਾ ਪੁਰਾਣੀਆਂ ਕੋਈ ਚੀਜ਼ਾਂ ਦੇ ਵਿੱਚੋਂ ਕੱਢ ਕੇ ਤਾਮਿਲਨਾਡੂ ਤੋਂ ਲਿਆਂਦਾ ਗਿਆ। ਹਾਲਾਂਕਿ ਉਹਦਾ ਵਿਰੋਧ ਹੋਇਆ ਫਿਰ ਬਹੁਤ ਜ਼ਿਆਦਾ ਕਿ ਇਹ ਚੀਜ਼ ਜਿਹੜੀ ਆ ਉਹ ਇੱਕ ਕਨਸਟੀਟਿਊਸ਼ਨਲ ਕੰਟਰੀ ਦੇ ਵਿੱਚ ਸਹੀ ਨਹੀਂ ਗੀ। ਇਹ ਚੀਜ਼ਾਂ ਰਾਜਿਆਂ ਵੇਲੇ ਹੁੰਦੀਆਂ ਸੀਗੀਆਂ ਕਿ ਰਾਜਾ ਇੱਕ ਨਾਮ ਦਾ ਤਾਂ ਰਾਜਾ ਹੁੰਦਾ ਹੀ ਸੀਗਾ, ਸਾਰੀਆਂ ਸ਼ਕਤੀਆਂ ਉਹਦੇ ਕੋਲ ਹੁੰਦੀਆਂ ਸੀ, ਪਰ ਇੱਕ ਪ੍ਰਭਾਵ ਸਿਰਜਣ ਦੇ ਲਈ ਲੋਕਾਂ ਦੇ ਮੈਂਟੈਲਿਟੀ ਦੇ ਉੱਤੇ ਕਿ ਮੈਂ ਰਾਜਾ ਜਾਂ ਸ਼ਕਤੀਆਂ ਮੇਰੇ ਕੋਲ ਹੈ, ਤਾਂ ਉਹ ਕੋਈ ਨਾ ਕੋਈ ਇਹੋ ਜਿਹਾ ਸੰਕੇਤ, ਕੋਈ ਦਰਵਾਜ਼ਾ, ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਬਣਾ ਦਿੰਦਾ ਸੀਗਾ, ਜਿਹਦੇ ਨਾਲ ਲੋਕ ਉਸ ਚੀਜ਼ ਨੂੰ ਕਬੂਲ ਕਰਦੇ ਸੀਗੇ ਕਿ ਦਰਵਾਜ਼ੇ ਦੇ ਹੇਠੋਂ ਦੀ ਤੁਸੀਂ ਲੰਘੋਗੇ ਤਾਂ ਤੁਹਾਨੂੰ ਉਹ ਯਾਦ ਆਊਗਾ ਕਿ ਸਾਡਾ ਰਾਜਾ ਫਲਾਨਾ, ਮਤਲਬ ਇਸ ਤਰ੍ਹਾਂ ਦੇ। ਖੈਰ, ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਦੇ ਵਿੱਚ ਏਅਰਪੋਰਟ ਦੀ ਇੱਕ ਜਿਹੜੀ ਨਵੀਨੀਕਰਨ ਕੀਤਾ ਸੀਗਾ, ਉਹਦਾ ਉਦਘਾਟਨ ਕੀਤਾ ਸੀਗਾ, ਉਹਦੀ ਛੱਤ ਡਿੱਗ ਪਈ। ਸੋ ਆਪਾਂ ਇਹ ਚਰਚਾ ਕੀਤੀ ਸੀਗੀ ਕਿ ਕਿਵੇਂ ਜਿਹੜੇ ਉਦਘਾਟਨ ਲੰਘੇ ਦਿਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਮਿਆਰ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ, ਜਿਨ੍ਹਾਂ ਦੇ ਵਿੱਚ ਕੋਈ ਜਵਾਬਦੇਹੀ ਨਹੀਂ, ਕੋਈ ਅਕਾਊਂਟੇਬਿਲਿਟੀ ਨਹੀਂ, ਤੇ ਉਹ ਪ੍ਰੋਜੈਕਟ ਕਿਵੇਂ ਮੁੱਦੇ ਮੂੰਹ ਡਿੱਗੇ। ਅੱਜ ਆਪਾਂ ਇੱਕ ਹੋਰ ਜਿਹੜੀ ਵੰਨਗੀ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਆਪਾਂ ਸੜਕਾਂ ਦੀ ਗੱਲ ਕਰਦੇ ਹਾਂ, ਇਹਦੇ ਤੇ ਜ਼ਿਆਦਾ ਜਿਹੜਾ ਇੱਕ ਦੋਸ਼ ਲੱਗਦਾ ਉਹ ਕਾਰਪੋਰੇਟਸ ਤੇ ਲੱਗਦਾ ਜਾਂ ਸਰਕਾਰਾਂ ਤੇ ਲੱਗਦਾ ਕਿ ਧੱਕੇ ਨਾਲ ਜ਼ਮੀਨਾਂ ਹਥਿਆ ਰਹੀਆਂ ਨੇ। ਹਾਲਾਂਕਿ ਇਹ ਦੋ ਚੀਜ਼ਾਂ ਨੇ, ਆਪਾਂ ਇਹਨਾਂ ਨੂੰ ਨਿਖੇੜ ਦਿੰਦੇ ਹਾਂ ਹੁਣੀ, ਕਿ ਸੜਕਾਂ ਲਈ ਜ਼ਮੀਨਾਂ ਐਕਵਾਇਰ ਕਰਨੀਆਂ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ, ਇਹ ਇੱਕ ਅਲੱਗ ਚੀਜ਼ ਹੈ। ਵਿਕਾਸ ਦੇ ਲਈ ਹਾਈਵੇਜ਼ ਬਣਾਉਣੇ ਤੇ ਉਹ ਹਾਈਵੇਜ਼ ਕਿਸੇ ਖਾਸ ਖਿੱਤਿਆਂ ਦੇ ਹਿਸਾਬ ਦੇ ਨਾਲ ਜਾਂ ਕਿਸੇ ਖਾਸ ਧਿਰ ਨੂੰ ਲਾਹਾ ਦੇਣ ਦੇ ਲਈ ਬਣਾਉਣੇ, ਇਹ ਇੱਕ ਅਲੱਗ ਬਹਿਸ ਹੈ। ਇਹ ਦੋ ਬਹਿਸਾਂ ਕਈ ਵਾਰੀ ਆਪਾਂ ਰਲਗੱਡ ਕਰ ਦਿੰਦੇ ਹਾਂ, ਔਰ ਇਹ ਜਦੋਂ ਆਪਾਂ ਰਲਗੱਡ ਕਰ ਦਿੰਦੇ ਹਾਂ ਨਾ ਬਹਿਸਾਂ, ਅਸਲ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ, ਜਿਹੜੀ ਦਿੱਲੀ ਹੈ, ਸਿੱਧੇ ਤੌਰ ਤੇ ਆਪਾਂ ਕਹਿੰਦੇ ਹਾਂ, ਉਹਨਾਂ ਦਾ ਜਿਹੜਾ ਨਿਸ਼ਾਨਾ ਉਹ ਹੈ ਪੰਜਾਬੀਅਤ ਦੀ ਤੇ ਕਿਸਾਨੀ ਦੀ, ਸਿੱਖੀ ਦੀ ਕਿਰਦਾਰਕੁਸ਼ੀ ਕਰਨ ਦਾ। ਹੁਣ ਉਹ ਫਿਰ ਕੀ ਨੈਰੇਟਿਵ ਚਲਾ ਰਹੇ ਆ, ਤੁਸੀਂ ਦੇਖੋ ਦੇਸ਼ ਭਰ ਦੇ ਵਿੱਚ, ਭਾਰਤ ਦੇ ਵਿੱਚ, ਉਹ ਕਹਿੰਦੇ ਕਿ ਜੀ ਅਸੀਂ ਭਾਰਤਮਾਲਾ ਪ੍ਰੋਜੈਕਟ ਲਿਆਏ ਆ, ਅਸੀਂ ਹਜ਼ਾਰਾਂ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ, ਪਰ ਆਹ ਦੇਖ ਲਓ ਤੁਸੀਂ ਪੰਜਾਬ ਦੇ ਕਿਸਾਨ, ਉਹ ਸਾਨੂੰ ਹਾਈਵੇਜ਼ ਨਹੀਂ ਬਣਾਉਣ ਦੇ ਰਹੇ। ਇਹਨਾਂ ਦੇ ਜਿਹੜੇ ਚਾਪਲੂਸ ਨੇ, ਚਟਪੂੰਜੀਏ ਜੇ ਨੇ, ਇਹ ਰਾਤ ਨੂੰ ਟੀਵੀ ਡਿਬੇਟਾਂ ਤੇ ਬਹਿ ਜਾਂਦੇ ਨੇ ਤੇ ਉੱਥੇ ਜਾ ਕੇ ਸਾਡੇ ਪੰਜਾਬੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸੰਘਰਸ਼ ਕਰ ਰਹੇ ਲੋਕਾਂ ਦਾ, ਉਹਨਾਂ ਦਾ ਨਾ ਸਿਰਫ ਮਜ਼ਾਕ ਉਡਾਉਂਦੇ ਆ, ਬਲਕਿ ਉਹਨਾਂ ਦਾ ਤਿਰਸਕਾਰ ਕਰਦੇ ਆ, ਉਹਨਾਂ ਦੀ ਬੇਇੱਜ਼ਤੀ ਕਰਦੇ ਆ, ਜਿਹੜੀ ਕਿ ਗਲਤ ਆ। ਇਹ ਦੇਸ਼ ਭਰ ਦੇ ਵਿੱਚ ਇਹ ਨੈਰੇਟਿਵ ਚਲਾ ਰਹੇ ਨੇ, ਇਹਨਾਂ ਦੀ ਮਸ਼ੀਨਰੀ, ਇਹਨਾਂ ਦਾ ਸਾਰਾ ਕੁਛ। ਪਰ ਅਸਲ ਦੇ ਵਿੱਚ ਮਾਮਲਾ ਕੀ ਹੈ? ਮਾਮਲਾ ਇਹ ਹੈ ਜਿਹੜਾ ਆਪਾਂ ਕੱਲ੍ਹ ਦੇ ਸਾਂਝੀ ਸਾਥੀ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਿਤ ਕੀਤਾ ਸੀਗਾ, ਮਾਮਲਾ ਹੈ ਮੁਆਵਜ਼ਾ ਲੈਣ ਦਾ। ਕਿ ਜਿਹੜੀ ਜ਼ਮੀਨ ਇੱਕ ਸ਼ਹਿਰ ਦੇ ਵਿੱਚ, ਜਾਂ ਜਿਹੜੀ ਜ਼ਮੀਨ ਦੇ ਲਈ ਇੱਕ ਪਿੰਡ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਉਹਦਾ ਦੇਤਾ 65 ਲੱਖ ਰੁਪਈਆ ਮੁਆਵਜ਼ਾ, ਜਾਂ 65 ਲੱਖ ਦੇ ਹਿਸਾਬ ਦੇ ਨਾਲ ਦੇਤਾ, ਜਾਂ ਜੋ ਵੀ ਉਹਦੀ ਚੀਜ਼, ਜੋ ਵੀ ਉਹਦੀ ਵੈਲਿਊ ਪਾਈ, ਅਗਲੇ ਪਿੰਡ ਜਾ ਕੇ ਕੁਛ 3-4 ਕਿਲੋਮੀਟਰ ਤੇ ਜਾ ਕੇ ਸਾਵੀਂ ਜ਼ਮੀਨ, ਸਾਵੇਂ ਸਾਰਾ ਕੁਛ, ਸਾਵੀਂ ਧਰਤੀ, ਉਹਦਾ ਤੁਸੀਂ ਦੇ ਰਹੇ ਹੋ 15 ਲੱਖ ਰੁਪਈਆ। ਹੁਣ ਇਹ ਜੇ ਇੰਨੇ ਜ਼ੁਲਮ ਦੇ ਵਿਰੁੱਧ ਜਾਂ ਇੰਨੀ ਅਨਿਆਂ ਦੇ ਵਿਰੁੱਧ ਕੋਈ ਨਾ ਬੋਲੂਗਾ ਤੇ ਫਿਰ ਕਿਉਂ ਨਾ ਬੋਲੂਗਾ? ਉਸ ਜ਼ਮੀਨ 'ਚ ਕੋਈ ਖਾਈ ਪੁੱਟੀ ਵੀ ਹੈ ਜਿਹੜੀ ਤੁਹਾਨੂੰ ਭਰਨੀ ਪੈਣੀ ਹੈ, ਤੇ ਤੁਸੀਂ ਉਸ ਤੋਂ ਬਾਅਦ ਉੱਥੇ ਆਪਦਾ ਪ੍ਰੋਜੈਕਟ ਲਾਉਣਾ। ਕੋਈ ਉਸ ਜ਼ਮੀਨ ਦੇ ਵਿੱਚ ਕੋਈ ਐਡੇ ਵੱਡੇ ਕੋਈ ਟੋਏ ਪੱਟੇ ਪਏ ਨੇ ਜਿਹੜੇ ਤੁਹਾਨੂੰ ਭਰਨੇ ਪੈਣਗੇ, ਤੁਹਾਡਾ ਖਰਚਾ ਆਊਗਾ। ਪੱਧਰੀ ਜ਼ਮੀਨ ਹੈ, ਵਾਹਕ ਜ਼ਮੀਨ ਹੈ, ਔਰ ਉਪਜਾਊ ਜ਼ਮੀਨ ਹੈ, ਔਰ ਇਸੇ ਕਰਕੇ ਲੋਕ ਵਿਰੋਧ ਕਰ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਜੀ ਪੰਜਾਬੀ ਪ੍ਰੋਜੈਕਟ ਨਹੀਂ ਲੱਗਣ ਦੇ ਰਹੇ। ਖੈਰ, ਹੁਣ ਇੱਕ ਹੋਇਆ ਕਿ ਝਾਰਖੰਡ ਦੀ ਮਿਸਾਲ ਦਿੰਦਾ ਤੁਹਾਨੂੰ, ਸ਼ਾਇਦ ਉਦੋਂ ਤੋਂ ਚੀਜ਼ਾਂ ਹੋਰ ਕਲੀਅਰ ਹੋ ਜਾਣ। ਝਾਰਖੰਡ ਦੇ ਵਿੱਚ ਇੱਕ
ਛੱਤੀਸਗੜ੍ਹ ਦੀ ਗੱਲ ਕਰਦਾ, ਫਿਰ ਉਸ ਤੋਂ ਬਾਅਦ ਝਾਰਖੰਡ ਨੂੰ ਲੇਟ ਕਰਾਂਗੇ। ਛੱਤੀਸਗੜ੍ਹ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ। ਉੱਥੇ 2 ਕੋਲਾ ਖਾਨਾ ਸੀਗੀਆਂ ਜਿਹੜੀਆਂ ਕਿ ਬੇਸ਼ਕੀਮਤੀ, ਜਿਨ੍ਹਾਂ ਦੇ ਵਿੱਚ ਭੰਡਾਰ ਆ। ਉਹਨਾਂ ਦਾ ਨਾਂ ਸੀਗਾ ਹਸਦੇਵ ਤੇ ਬੈਲਾ ਡੇਲਾ। ਇਹ ਅਡਾਨੀ ਨੂੰ ਦੇ ਦਿੱਤੀਆਂ ਗਈਆਂ। ਅੱਜ ਜਿਹੜੀ ਹਸਦੇਵ ਕੋਇਲਾ ਖਾਨ ਹੈ, ਜਿਹੜੀ ਕੋਲਾ ਖਾਨ ਕਹਿ ਦਿੰਦੇ ਆਪਾਂ, ਕੋਇਲਾ ਤਾਂ ਚਲੋ ਹਿੰਦੀ ਦਾ ਸ਼ਬਦ ਹੈ, ਉਹਨੂੰ ਦੇਖ ਰਿਹਾ ਪੂਰਾ ਦੇਸ਼, ਉਹਦੀ ਦਸ਼ਾ ਕੀ ਆ ਉੱਥੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ। ਲੰਘੇ ਦਿਨੀ ਕੀ ਹੋਇਆ, ਝਾਰਖੰਡ ਦਾ ਸਾਬਕਾ ਮੁੱਖ ਮੰਤਰੀ ਹੈ ਚੰਪਈ ਸੋਰੇਨ, ਉਹਨੇ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਹਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ। ਚੰਪਈ ਸੋਰੇਨ ਕੌਣ ਹੈ? ਉਹ ਜਿਹੜਾ ਹੁਣ ਦਾ ਮੁੱਖ ਮੰਤਰੀ ਹੈ ਹੇਮੰਤ ਸੋਰੇਨ, ਜਿਹਨੂੰ ਈਡੀ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ, ਉਹਦੇ ਨਾਲ ਮਿਲ ਕੇ ਉਹ ਬੰਦਾ ਝਾਰਖੰਡ ਦੇ ਲੋਕਾਂ ਦੇ ਲਈ, ਉਹਨਾਂ ਦੇ ਹੱਕ ਹਕੂਕਾਂ ਦੇ ਲਈ ਲੜਾਈ ਲੜਦਾ ਰਿਹਾ। ਅਸਲ ਦੇ ਵਿੱਚ ਹੇਮੰਤ ਸੋਰੇਨ ਦੇ ਪਿਤਾ ਸ਼ਿਬੂ ਸੋਰੇਨ ਦੇ ਨਾਲ ਵੀ ਉਹਦਾ ਚੰਗਾ ਸਹਿਚਾਰ ਸੀਗਾ। ਇਹਨਾਂ ਦੋਨਾਂ ਬੰਦਿਆਂ ਨੇ, ਸ਼ਿਬੂ ਸੋਰੇਨ ਤੇ ਚੰਪਈ ਸੋਰੇਨ, ਇਹਨਾਂ ਨੇ ਮਿਲ ਕੇ ਝਾਰਖੰਡ ਦੇ ਆਦੀਵਾਸੀ ਲੋਕਾਂ ਦੇ ਲਈ ਬਹੁਤ ਜਦੋਜਹਿਦ ਕੀਤੀ, ਬਹੁਤ ਸੰਘਰਸ਼ ਕੀਤੇ। ਸ਼ਿਬੂ ਸੋਰੇਨ ਦਾ ਮੁੰਡਾ ਹੇਮੰਤ ਸੋਰੇਨ ਹੁਣ ਉੱਥੋਂ ਦਾ ਮੁੱਖ ਮੰਤਰੀ ਹੈ। ਹੇਮੰਤ ਸੋਰੇਨ ਜੇਲ੍ਹ ਚਲਾ ਗਿਆ ਸੀ, ਜਿਹੜੀ ਈਡੀ ਦੀ ਜਾਂਚ ਚੱਲ ਰਹੀ ਸੀ। ਉਸ ਮਾਮਲੇ ਦੇ ਵਿੱਚ ਚੰਪਈ ਸੋਰੇਨ ਨੂੰ ਮੁੱਖ ਮੰਤਰੀ ਬਣਾਤਾ। ਹੁਣ ਜਦੋਂ ਹੇਮੰਤ ਸੋਰੇਨ ਆਇਆ ਬਾਹਰ, ਤਾਂ ਉਹਨੇ ਕਹਿੰਦੇ ਵੀ ਚਲੋ ਤੁਸੀਂ ਹੁਣ ਅਹੁਦਾ ਕੋਈ ਹੋਰ ਸੰਭਾਲ ਲਓ ਤੇ ਮੁੱਖ ਮੰਤਰੀ ਵਾਲਾ ਮੈਂ ਦੇਖਦਾ। ਉਹ ਚੰਪਈ ਸੋਰੇਨ ਨਾਰਾਜ਼ ਹੋ ਗਿਆ। ਉਹ ਕਹਿੰਦਾ ਵੀ ਹੁਣ ਮੈਂ ਨਵਾਂ ਰਾਹ ਤਲਾਸ਼ੂੰਗਾ, ਤੇ ਉਹ ਕਹਿੰਦਾ ਆਖਿਰ ਭਾਜਪਾ ਦੀ ਝੋਲੀ ਦੇ ਵਿੱਚ ਉਹ ਬੰਦਾ ਪੈ ਗਿਆ, ਚੰਪਈ ਸੋਰੇਨ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਹੇਮੰਤ ਸੋਰੇਨ ਜਾਂ ਸ਼ਿਬੂ ਸੋਰੇਨ ਵੀ ਬਹੁਤ ਦੁੱਧ ਧੋਤੇ ਹੋਣਗੇ, ਪਰ ਖੈਰ ਇਹਨੇ ਮਤਲਬ ਉਹ ਰਾਹ ਚੁਣ ਲਿਆ ਕਿ ਜਿਹਦੇ ਨਾਲ ਮੈਂ ਹੁਣ ਉਹਨਾਂ ਲੋਕਾਂ ਦੇ ਸੰਘਰਸ਼ ਨੂੰ ਢਾਹ ਲਾ ਸਕਾਂ। ਅਸਲ ਦੇ ਵਿੱਚ ਹੋਇਆ ਕੀ ਹੈ, ਉੱਥੇ ਜਿਹੜੇ ਲੋਕ ਨੇ ਆਦੀਵਾਸੀ, ਭਾਜਪਾ ਦਾ ਇਹ ਟਿੱਲ ਲੱਗਿਆ ਪਿਆ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਆਪਾਂ ਤੋੜ ਦਈਏ। ਝਾਰਖੰਡ ਮੁਕਤੀ ਮੋਰਚਾ ਉੱਥੋਂ ਦੀ ਪਾਰਟੀ ਹੈ ਜਿਹਦੇ ਮਗਰ ਲੋਕ ਲੱਗਦੇ ਬਹੁਤ ਨੇ, ਜਿਹਨੂੰ ਲੋਕਾਂ ਦੀ ਹਮਾਇਤ ਹਾਸਲ ਹੈ। ਇਸ ਤੋਂ ਪਹਿਲਾਂ ਸ਼ਿਬੂ ਸੋਰੇਨ ਤੋਂ ਬਾਅਦ 2 ਨੰਬਰ ਦਾ ਇੱਕ ਲੀਡਰ ਹੁੰਦਾ ਸੀ ਇਹਨਾਂ ਦਾ, ਸੂਰਜ ਮੰਡਲ, ਦੁਲਾਲ ਭਈਆ, ਕੁਨਾਲ ਸ਼ੜੰਗੀ, ਸੀਤਾ ਸੋਰੇਨ। ਇਹ ਸਾਰੇ ਭਾਜਪਾ 'ਚ ਚਲੇ ਗਏ। ਸੰਘਰਸ਼ ਛੱਡ ਕੇ ਇਹਨਾਂ ਨੇ ਸੱਤਾ ਚੁਣ ਲਈ, ਪਰ ਬਾਅਦ ਦੇ ਵਿੱਚ ਇਹਨਾਂ ਦਾ ਹਾਲ ਕੀ ਹੋਇਆ ਉਹ ਸਾਰਿਆਂ ਦਾ ਆਪਣੇ ਸਾਹਮਣੇ ਹੈ। ਝਾਰਖੰਡ ਦੀ ਸਿਆਸਤ ਦੇ ਵਿੱਚ ਅੱਜ ਕੱਲ੍ਹ ਇਹ ਕੋਈ ਬਹੁਤੇ ਵੱਡੇ ਕੱਦਾਵਰ ਲੀਡਰ ਨਹੀਂ ਰਹੇ। ਉਸ ਤੋਂ ਬਾਅਦ ਹੁਣ ਅਸੈਂਬਲੀ ਚੋਣਾਂ ਹੋਣੀਆਂ ਉੱਥੇ 2 ਮਹੀਨਿਆਂ ਨੂੰ। ਚੰਪਈ ਸੋਰੇਨ ਜਿਹੜਾ ਇਹਨੇ ਭਾਜਪਾ ਦੀ ਹਮਾਇਤ ਦੇ ਨਾਲ, ਜਿਹੜਾ ਆਦੀਵਾਸੀਆਂ ਦੀ ਹਮਾਇਤ ਹਾਸਲ ਸੀ ਉਹਨੂੰ ਉਹ ਛੱਡ ਕੇ, ਇਹਨੇ ਭਾਜਪਾ ਦੇ ਵਿੱਚ ਆ ਕੇ ਹੁਣ ਭਾਜਪਾ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਸਿਆਸੀ ਤੌਰ ਤੇ ਕੋਈ ਲੋਕਾਂ ਲਈ ਸੰਘਰਸ਼ ਨਹੀਂਗਾ ਉਹ। ਹੁਣ ਇੱਥੇ ਵੀ ਗੁਜਰਾਤ ਦੀ ਜਿਹੜੀ ਕਾਰਪੋਰੇਟ ਲਾਬੀ ਆ ਉਹ ਸਰਗਰਮ ਭੂਮਿਕਾ, ਉਹਦੀ ਨਜ਼ਰ ਝਾਰਖੰਡ ਦੇ ਖਣਿਜਾਂ ਤੇ ਹੈ। ਝਾਰਖੰਡ ਦੇ ਵਿੱਚ ਜਿਹੜੀ ਸਿਆਸੀ ਟੁੱਟ ਭੱਜ ਹੋਈ ਹੈ, ਇਹਦੇ ਪਿੱਛੇ ਕਾਰਪੋਰੇਟ ਲਾਬੀ ਦਾ ਵੱਡਾ ਰੋਲ ਹੈ। 2014 ਦੇ ਵਿੱਚ ਜਦੋਂ ਝਾਰਖੰਡ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਸੀਗੀ, ਤਾਂ ਉਦੋਂ ਗੋਡਾ ਦੇ ਵਿੱਚ ਆਦੀਵਾਸੀਆਂ ਦੇ ਝੋਨੇ ਦੀ ਲਹਿਰਾਉਂਦੀ ਫਸਲ ਤੇ ਬਲਡੋਜ਼ਰ ਚਲਾਤਾ ਸੀ ਇਹਨਾਂ ਨੇ, ਤੇ ਅਡਾਨੀ ਦਾ ਕਬਜ਼ਾ ਕਰਾ ਦਿੱਤਾ ਸੀਗਾ। ਹੁਣ ਅਡਾਨੀ ਦੀ ਨਜ਼ਰ ਜਿਹੜੀ ਆ ਸਰੰਡਾ ਜੰਗਲ ਆ ਕੋਈ ਉੱਥੇ ਧਰਤੀ ਹੇਠਲੇ ਲੋਹੇ ਤੇ ਆ, ਜਿਸ ਦੇ ਲਈ ਝਾਰਖੰਡ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ। ਝਾਰਖੰਡ ਦੇ ਲੋਕਾਂ ਨੇ ਕਾਰਪੋਰੇਟ ਲਾਬੀ ਦਾ ਸ਼ਿਕਾਰ ਹੋਣ ਵਾਲੇ ਆਗੂਆਂ ਨੂੰ ਕਦੇ ਮਾਫ ਨਹੀਂ ਕੀਤਾ, ਤੇ ਉਹਨਾਂ ਆਗੂਆਂ ਦੀ ਲਿਸਟ ਦੇ ਵਿੱਚ ਹੁਣ ਚੰਪਈ ਸੋਰੇਨ ਵੀ ਸ਼ਾਮਲ ਹੋਣ ਜਾ ਰਹੇ ਨੇ। ਹੁਣ ਤੁਸੀਂ ਦੇਖੋ ਕਿ ਜਿੱਥੇ ਖਣਿਜ ਨੇ, ਜਿੱਥੇ ਇਹ ਸਾਰਾ ਕੁਛ ਹੈ, ਉੱਥੇ ਸਿਆਸੀ ਤੌਰ ਤੇ ਟੁੱਟ ਭੱਜ ਕੀਤੀ ਜਾ ਰਹੀ ਹੈ। ਉੱਥੇ ਸਾਰਾ ਕੁਛ ਕੀਤਾ ਜਾ ਰਿਹਾ ਕਿ ਤਾਂ ਜੋ ਕਾਰਪੋਰੇਟਸ ਦੇ ਲਈ ਰਾਹ ਪੱਧਰਾ ਕੀਤਾ ਜਾਵੇ। ਚਾਹੇ ਉਹ ਹਸਦੇਵ ਕੋਇਲਾ ਖਾਣਾ, ਚਾਹੇ ਉਹ ਬੈਲਾ ਡੇਲਾ ਕੋਇਲਾ ਖਾਣਾ, ਚਾਹੇ ਉਹ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਨਿਯਮਗਿਰੀ ਵਾਲਾ ਪਹਾੜ ਖੋ ਕੇ ਅਡਾਨੀ ਨੂੰ ਦਿੱਤਾ ਹੋਵੇ, ਤੇ ਚਾਹੇ ਉਹ ਸਰੰਡਾ ਜੰਗਲ ਦੀ ਹੈ। ਇਹ 5-6 ਮਿਸਾਲਾਂ ਨੇ। ਉੱਥੇ ਹੋ ਤਾਂ ਬਹੁਤ ਕੁਛ ਰਿਹਾ, ਜੇ ਆਪਾਂ ਡਿਟੇਲ ਦੇ ਵਿੱਚ ਜਾਈਏ ਤਾਂ ਬਹੁਤ ਜ਼ਿਆਦਾ ਮਾਈਨਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਕੁਛ ਕਾਰਪੋਰੇਟਸ ਉੱਥੇ ਕਰ ਰਹੇ ਨੇ। ਇੱਥੋਂ ਤੱਕ ਕਿ ਜਿਹੜਾ ਪੈਸਾ ਰਾਜ ਸਰਕਾਰਾਂ ਦਾ, ਉਹਨਾਂ ਨੂੰ ਚਾਹੀਦਾ ਕੇਂਦਰੀ ਪੂਲ ਦੇ ਵਿੱਚੋਂ, ਇਸ ਕੋਲੇ ਦੀ ਆਮਦਨੀ ਦੇ ਵਿੱਚੋਂ, ਉਹ ਵੀ ਨਹੀਂ, ਉਹਨਾਂ ਨੂੰ ਕਈ ਰਾਜਾਂ ਦਾ ਦੋਸ਼ ਹੈ ਕਿ ਸਾਨੂੰ ਉਹ ਵੀ ਨਹੀਂ ਮਿਲਦਾ। ਖੈਰ, ਹੁਣ ਜੇਕਰ ਜਿੱਥੇ ਖਣਿਜ ਨੇ ਉੱਥੇ ਇੰਨਾ ਕੁਛ ਕੀਤਾ ਜਾ ਰਿਹਾ, ਉੱਥੇ ਸੰਘਰਸ਼ ਦੇ ਵਿੱਚੋਂ ਨਿਕਲੇ ਲੋਕਾਂ ਲਈ ਕੱਢਿਆ ਜਾ ਰਿਹਾ ਤੇ ਉਹਨਾਂ ਨੂੰ ਆਪਣੇ ਵੱਲ ਕੀਤਾ ਜਾ ਰਿਹਾ ਜਾਂ ਆਪਣੇ ਖੇਮੇ ਦੇ ਵਿੱਚ ਲਿਆਂਦਾ ਜਾ ਰਿਹਾ, ਤਾਂ ਜੋ ਪੰਜਾਬ ਦੇ ਵਿੱਚ ਹੋ ਰਿਹਾ, ਤੁਹਾਨੂੰ ਕੀ ਲੱਗਦਾ ਕਿ ਸਾਰਾ ਕੁਛ ਏਦਾਂ ਹੀ ਹੋ ਰਿਹਾ, ਪੰਜਾਬੀਆਂ ਦੀ ਆਦਤ ਦੇ ਮੁਤਾਬਕ ਹੋ ਰਿਹਾ? ਨਹੀਂ, ਪੰਜਾਬੀਆਂ ਦੀ ਇੱਕ ਤਸਵੀਰ ਹੈ। ਪੰਜਾਬ ਇੱਕ ਦੇਸ਼ ਭਰ ਦੇ ਨਾਲੋਂ ਇਸ ਖਿੱਤੇ ਦੀ, ਇਸ ਲੋਕਾਂ ਦੇ, ਇਸ ਇਲਾਕੇ ਦੇ ਲੋਕਾਂ ਦੀ ਰਹਿਣੀ ਬਹਿਣੀ, ਸਹਿਣੀ ਤੇ ਕਹਿਣੀ, ਉਹਦਾ ਫਰਕ ਹੈ। ਇਹ ਨਾਬਰ ਲੋਕ ਨੇ। ਇਹ ਜਦੋਂ ਮੋਦੀ ਕਹਿ ਰਿਹਾ ਸੀ ਨਾ ਕਿ ਮੈਂ 3 ਤਲਾਕ ਤੇ ਟ੍ਰਿਪਲ ਤਲਾਕ ਤੇ ਮੈਨੂੰ ਕੋਈ ਸਵਾਲ ਕਰਨ ਵਾਲਾ ਨਹੀਂਗਾ, ਮੈਂ ਉਹ ਵੀ ਪਾਰ ਕਰਤਾ, ਮੈਂ ਧਾਰਾ 370 ਵੀ ਤੋੜਤੀ, ਮੈਂ ਹੋਰ ਜਿਹੜੇ ਵੱਡੇ ਅਹਿਮ ਧਾਰਮਿਕ ਤੌਰ ਤੇ ਵੱਡੇ ਮਾਮਲੇ ਸੀਗੇ ਮੈਂ ਉਹਨਾਂ ਨੂੰ ਨਿਪਟਾਤਾ, ਮੈਨੂੰ ਕੋਈ ਰੋਕਣ ਵਾਲਾ ਨਹੀਂ ਹੈ। ਮੈਂ ਸੀਏ ਲਿਆਂਦਾ, ਮੈਂ ਫਲਾਂ ਲਿਆਂਦਾ, ਮੈਂ ਖੇਤੀ ਕਾਨੂੰਨ ਆਰਡੀਨੈਂਸ ਲਿਆਂਦੇ, ਮੈਨੂੰ ਕੋਈ ਰੋਕਣ ਵਾਲਾ ਨਹੀਂ ਹੈ। ਉਹ ਭੁਲੇਖਾ ਪਾਲ ਬੈਠਾ ਸੀ। ਉਹਦੀ ਵਜ਼ਾਰਤ ਨੂੰ ਇਹ ਸੀਗਾ ਕਿ ਜਿੱਥੇ ਦੇਸ਼ ਭਰ ਦਾ 135 ਕਰੋੜ ਬੰਦਾ, ਉਹ ਕੁਸਕ ਨਹੀਂ ਰਿਹਾ ਸਾਡੇ ਸਾਹਮਣੇ,
ਤੇ ਆ ਜਿਹੜਾ ਪੰਜਾਬ ਹਰਿਆਣਾ ਇਹਨੂੰ ਅਸੀਂ ਕੀ ਲਈ ਬੈਠੇ, ਇਹ ਤਾਂ 3 ਕਰੋੜ ਨੇ ਨਾ, ਜੋੜ ਕੇ 5 ਕਰੋੜ ਹੋ ਜਾਣਗੇ, ਵੱਧ ਤੋਂ ਵੱਧ ਕਿੰਨੇ ਕੁ ਲੋਕ ਨੇ। ਪਰ ਉਹਨਾਂ ਲੋਕਾਂ ਨੇ ਜਦੋਂ ਆਪਣੇ ਸਿਦਕ ਦੇ ਨਾਲ ਸੰਘਰਸ਼ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਕੀ ਹਾਂ, ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਤੁਸੀਂ ਕੀ ਹੋ। ਤੁਸੀਂ 4 ਉੱਥੋਂ ਮੰਤਰੀ ਫੜ ਕੇ ਆਪਦੇ, ਜਿਹੜੇ ਜਿਨ੍ਹਾਂ ਨੇ ਕਦੇ ਪਤਾ ਨਹੀਂ ਉਹਨਾਂ ਨੇ ਕੋਈ ਪੜ੍ਹਾਈ ਕੀਤੀ ਵੀ ਹੈ ਨਹੀਂ ਕੀਤੀ, ਉਹਨਾਂ ਨੇ ਕਦੇ ਹਾਰ ਵੀ ਜਾਣਾ ਕਦੇ ਜਿੱਤ ਵੀ ਜਾਣਾ, ਜਿੱਤੇ ਹੀ ਮੰਤਰੀ ਹੈ ਨਾ, ਹਾਰਿਆ ਤਾਂ ਪੁੱਛਦਾ ਹੀ ਕੌਣ ਹੈ। ਤੇ ਉੱਥੋਂ 20-25 ਕੋਈ ਜਿਹੜੇ ਚੰਗੇ ਪੜ੍ਹੇ ਲਿਖੇ ਅਫਸਰ ਨੇ, ਜਿਨ੍ਹਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਸੇਵਾਵਾਂ ਦਿੱਤੀਆਂ, ਉਹਨਾਂ ਨੂੰ ਲਿਆ ਕੇ ਤੁਸੀਂ ਜਦੋਂ ਕਿਸਾਨਾਂ ਦੇ ਨਾਲ ਡਿਬੇਟ ਕਰਦੇ ਹੋ, ਤੁਹਾਨੂੰ ਲੱਗਦਾ ਕਿ ਇਹ ਹਲਵਾਹਕ ਲੋਕ ਨੇ, ਇਹਨਾਂ ਨੂੰ ਕੀ ਪਤਾ ਹੈ। ਇਹਨਾਂ ਨੂੰ ਜਦੋਂ ਇਹਨਾਂ ਦੇ ਨਾਲ ਅਸੀਂ ਜਮਾ ਘਟਾਓ ਕੀਤੀ, ਇਹਨਾਂ ਨੇ ਭੱਜ ਜਾਣਾ ਟੇਬਲ ਛੱਡ ਕੇ। ਉਹਨਾਂ ਲੋਕਾਂ ਨੇ 11 ਵਾਰ ਦੇ ਦੌਰ ਦੇ ਵਿੱਚ ਸਰਕਾਰ ਦੀ ਗੋਡ ਨਹੀਂ ਲਵਾਈ। ਸਰਕਾਰ ਦੇ ਜਿਹੜੇ ਕਹਿੰਦੇ ਕਹਾਉਂਦੇ ਅਫਸਰ ਸੀ, ਉਹਨਾਂ ਨੂੰ ਇਹ ਨਹੀਂ ਗਾ ਕਿ ਉਹਨਾਂ ਨੂੰ ਸਵਾਲ ਨਹੀਂ ਕੀਤੇ, ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਮੂਹਰੇ ਜਦੋਂ ਆਪਣੇ ਤਰਕ ਰੱਖੇ ਤਾਂ ਸਰਕਾਰ ਬੈਕਫੁੱਟ ਤੇ ਚਲੀ ਗਈ। ਇੱਕ ਉਸ ਬੰਦੇ ਦੀ ਸਰਕਾਰ ਜਿਹੜਾ ਕਹਿੰਦਾ ਮੈਂ ਵਿਸ਼ਵ ਗੁਰੂ ਹਾਂ, ਜਿਹੜਾ ਕਹਿੰਦਾ ਮੈਂ ਦੁਨੀਆ ਨੂੰ ਦੱਸਣਾ ਕਿ ਭਾਰਤ ਤਹਿਜ਼ੀਬ ਕੀ ਹੈ। ਅੱਜ ਕਿਸਾਨ ਫੇਰ ਸੰਘਰਸ਼ ਕਰ ਰਿਹਾ। ਪਿਛਲੇ 5 ਸਾਲਾਂ ਦੇ ਵਿੱਚ ਆ ਜਿਹੜੇ ਭਾਜਪਾਈ ਕਹਿੰਦੇ ਨੇ, ਜਿਹੜੇ ਹੋਰ ਸਮਰਥਕ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਬੜਾ ਪਿਆਰ ਕਰਦੇ ਨੇ, ਉਹ ਮਨ ਕੀ ਬਾਤ ਦੇ ਵਿੱਚ ਆ ਗੱਲ ਕਰਦੇ ਨੇ, ਉਹ ਥਾਂ-ਥਾਂ ਤੇ ਜਾ ਕੇ ਕਿਸਾਨਾਂ ਨੂੰ ਮਿਲਦੇ ਨੇ, ਫੋਟੋਆਂ ਖਿਚਾਉਂਦੇ ਨੇ। ਪਿਛਲੇ 5 ਸਾਲਾਂ ਦੇ ਵਿੱਚ 2020 ਤੋਂ ਲੈ ਕੇ ਖੇਤੀ ਆਰਡੀਨੈਂਸਾਂ ਤੋਂ ਲੈ ਕੇ 5 ਮਿੰਟ ਵੀ ਪ੍ਰਧਾਨ ਮੰਤਰੀ ਤੇ ਕਿਸਾਨੀ ਤੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨੇ। 5 ਮਿੰਟ ਦਾ ਵੀ ਉਹਦੇ ਕੋਲ ਟਾਈਮ ਹੈ ਉਹਨਾਂ ਕੋਲੇ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਪੰਜਾਬ ਦੇ ਕਿਸਾਨਾਂ ਨਾਲ ਨਾ ਸਹੀ, ਕੋਈ ਗੁੱਸਾ ਗਿਲਾ ਹੋ ਸਕਦਾ, ਕੋਈ ਰੰਜ ਹੋ ਸਕਦਾ, ਮੁਲਕ ਭਰ ਦੇ ਜਿਹੜੇ ਹੋਰ ਕਿਸਾਨ ਨੇ ਘੱਟੋ ਘੱਟ ਉਹਨਾਂ ਨਾਲ ਤਾਂ ਗੱਲ ਕਰ ਲਓ। 5 ਮਿੰਟ ਵੀ, ਔਰ 10 ਸਾਲਾਂ ਦੇ ਕਾਰਜਕਾਲ ਦੇ ਵਿੱਚ 10 ਮਿੰਟ ਤੱਕ ਇਸ ਬੰਦੇ ਨੇ, ਇਸ ਇਨਸਾਨ ਨੇ, ਇਸ ਸਰਕਾਰ ਨੇ ਕਿਸਾਨੀ ਨੂੰ ਨਹੀਂ ਦਿੱਤੇ। ਤੇ ਹਲੇ ਇੱਥੇ ਆ ਕੇ ਬਿੱਟੂ ਹੋਰੇ ਕੀ ਕਹਿ ਰਹੇ ਆ, ਉਹ ਕਹਿੰਦੇ ਜੀ ਬਹੁਤ ਕੁਝ ਮਿਲ ਜਾਣਾ, ਬਹੁਤ ਕੁਝ ਕੀਤਾ ਪੰਜਾਬ ਲਈ। ਭਾਈ ਜਿਹੜਾ ਤੁਸੀਂ ਕੀਤਾ, ਜਿਹੜਾ ਤੁਹਾਨੂੰ ਦਿਖਦਾ, ਉਹ ਤੁਹਾਡੀ ਐਨਕ, ਤੁਹਾਡਾ ਨਜ਼ਰੀਆ ਭਾਜਪਾਈ ਆ, ਤੁਹਾਨੂੰ ਤਾਂ ਦਿਖ ਰਿਹਾ। ਅੱਜ ਜੋ ਆਪਾਂ ਅਕਾਲੀ ਦਲ ਦਾ ਹਾਲ ਦੇਖ ਰਹੇ ਹਾਂ, ਅੱਜ ਜੋ ਪ੍ਰਧਾਨ ਸਾਹਿਬ ਜਿਹੜੇ ਅਕਾਲੀ ਦਲ ਦੇ ਨੇ ਉਹ ਫੈਸਲੇ ਕਰ ਰਹੇ ਨੇ ਕਿ ਬਈ ਬਲਵਿੰਦਰ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾ ਦਿਓ, ਇਹ ਸਭ ਹੀਲੇ ਨੇ। ਇਹ ਸਭ ਪੰਜਾਬ ਦੇ ਵਿੱਚ ਇੱਕ ਜਿਹੜੀ ਤਾਕਤਵਰ ਧਿਰ ਸੀ, ਔਰ ਉਹ ਧਿਰ ਇਕੱਲੀ ਦਿੱਲੀ ਨੇ ਨਹੀਂ ਤੋੜੀ, ਉਸ ਧਿਰ ਦੇ ਉੱਤੇ ਪਹਿਲਾਂ ਇਲਜ਼ਾਮ ਲੱਗੇ ਕਿ ਇਹਨਾਂ ਦੇ ਬੰਦੇ ਮਾਈਨਿੰਗ ਕਰ ਰਹੇ ਨੇ, ਇਹਨਾਂ ਦੇ ਬੰਦੇ ਮਾਫੀਆ ਚਲਾ ਰਹੇ ਨੇ, ਇਹਨਾਂ ਦੇ ਬੰਦੇ ਆਹ ਕਰ ਰਹੇ ਨੇ। ਪਹਿਲਾਂ ਉਹਨਾਂ ਦੇ ਕਿਰਦਾਰ ਤੇ ਸੱਟ ਵੱਜੀ ਸਭ ਤੋਂ ਪਹਿਲਾਂ। ਔਰ ਜਦੋਂ ਲੋਕਾਂ ਦੇ ਵਿੱਚ ਭਰੋਸੇਯੋਗਤਾ ਟੁੱਟਣੀ ਹੋਵੇ, ਜਿਵੇਂ ਮੈਂ ਗੱਲ ਕੀਤੀ ਹੈ ਸ਼ਿਬੂ ਸਰੇਨ ਤੋਂ ਬਾਅਦ ਸੂਰਜ ਮੰਡਲ ਦੀ, ਦੁਲਾਲ ਭੁਈਏ ਦੀ, ਕੁਨਾਲ ਸ਼ੜੰਗੀ ਦੀ, ਸੀਤਾ ਸੁਰੇਨ ਦੀ, ਇਹਨਾਂ ਲੋਕਾਂ ਦੇ ਪਹਿਲਾਂ ਕਿਰਦਾਰ ਤੇ ਸੱਟ ਵੱਜੀ, ਉਸ ਤੋਂ ਬਾਅਦ ਭਰੋਸੇਯੋਗਤਾ ਘਟੀ, ਤੇ ਫਿਰ ਉਹ ਜਦੋਂ ਭਰੋਸੇਯੋਗਤਾ ਘਟੀ ਤੇ ਫਿਰ ਉਹਨਾਂ ਦੀ ਜਿਹੜੀ ਹਸਤੀ ਸੀ, ਉਹ ਠੀਕ ਹੈ ਸੱਤਾਧਾਰੀਆਂ ਦੀ ਕੁਰਸੀ ਤੇ ਬਹਿ ਕੇ, ਉਹ ਵੀ ਹੁਣ ਪਿਛਲੀ ਕੁਰਸੀ ਦੇ ਵਿੱਚ ਬਹਿੰਦੇ ਨੇ। ਮੂਰਲੀ ਕਤਾਰ ਦੇ ਵਿੱਚ ਕੋਈ ਨਹੀਂ ਬਿਠਾਉਂਦਾ ਜਿਹੜਾ ਲੋਕਾਂ ਦਾ ਸੰਘਰਸ਼ ਛੱਡ ਕੇ ਸੱਤਾ ਵੱਲ ਜਾਂਦਾ। ਤੇ ਜਦੋਂ ਉਸ ਕਿਰਦਾਰ ਦੇ ਵਿੱਚੋਂ ਸਾਡਾ ਕਿਰਦਾਰ ਹੀ ਖਤਮ ਹੋ ਗਿਆ ਉਸ ਗੱਲਬਾਤ ਦੇ ਵਿੱਚੋਂ, ਤਾਂ ਫਿਰ ਤਾਂ ਉਹਨਾਂ ਨੂੰ ਇੱਥੇ ਹੋਰ ਧਿਰਾਂ ਖੜੀਆਂ ਕਰਨੀਆਂ ਕਿਹੜਾ ਔਖੀਆਂ। ਅੱਜ ਤੁਸੀਂ ਦੇਖ ਲਓ, ਇਕੱਲੇ ਅਕਾਲੀ ਦਲ ਦੀ ਗੱਲ ਨਹੀਂ, ਅੱਜ ਜਿੰਨੇ ਕਾਂਗਰਸੀ ਨੇ, ਜਿਨ੍ਹਾਂ ਦੇ ਕੋਈ ਦਿੱਲੀ ਦੇ ਵਿੱਚ ਕੋਈ ਕਾਰੋਬਾਰ ਆ ਮਾੜਾ ਮੋਟਾ, ਕੋਈ ਹੋਰ ਮਾੜੀਆਂ ਮੋਟੀਆਂ, ਕੋਈ ਈਡੀ ਤੋਂ ਡਰਦਾ, ਕੋਈ ਸੀਬੀਆਈ ਤੋਂ ਡਰਦਾ, ਕੋਈ ਆਈਟੀ ਤੋਂ ਡਰਦਾ, ਉਹਨਾਂ ਬੰਦਿਆਂ ਦੀਆਂ ਮਜਬੂਰੀਆਂ, ਉਹਨਾਂ ਦੀ ਸਿਆਸੀ ਤੌਰ ਤੇ ਕੋਈ ਚਾਹਤ ਨਹੀਂ ਗੀ ਭਾਜਪਾ 'ਚ ਜਾਣਾ, ਪਰ ਕਿਉਂਕਿ ਉਹ ਡਰਦੇ ਨੇ ਕਿ ਸਾਡੇ ਤੇ ਛਾਪਾ ਨਾ ਪੈ ਜੇ, ਉਹ ਡਰਦੇ ਨੇ। ਇਹਨਾਂ ਦੇ ਵਿੱਚ ਇੱਕ ਬੰਦੇ ਦੀ ਮੈਂ ਪਹਿਲਾਂ ਵੀ ਕੱਲ ਪਰਸੋਂ ਵੀ ਗੱਲ ਕਰਕੇ ਹਟਿਆ, ਅੱਜ ਕੱਲ੍ਹ ਗਿੱਦੜਬਾਹੇ ਦੀ ਚੋਣ ਦੇ ਵਿੱਚ ਵੀ ਉਹਦੀ ਬਹੁਤ ਚਰਚਾ ਹੈ। ਉਹਨੇ ਦੇਖਿਆ ਕਿ ਜਦੋਂ ਹੁਣ ਪੰਜਾਬ ਦੇ ਵਿੱਚ ਆਪੋਜੀਸ਼ਨ ਦੀ ਸਰਕਾਰ ਆ ਤਾਂ ਵਿਜੀਲੈਂਸ ਸਾਡੇ ਮਗਰ ਲੱਗੀ ਫਿਰਦੀ ਹੈ, ਤਾਂ ਵਿਜੀਲੈਂਸ ਤੋਂ ਵੱਡਾ ਕੌਣ ਹੈ? ਵਿਜੀਲੈਂਸ ਤੋਂ ਵੱਡਾ ਆਈਟੀ ਹੈ, ਵਿਜੀਲੈਂਸ ਤੋਂ ਵੱਡੀ ਸੀਬੀਆਈ ਹੈ, ਵਿਜੀਲੈਂਸ ਤੋਂ ਵੱਡੀ NIA ਹੈ, ਵਿਜੀਲੈਂਸ ਤੋਂ ਵੱਡੀ ਜਿਹੜੀ ਇੱਕ ਈਡੀ ਹੈ। ਇਹ ਸਭ ਵਿਜੀਲੈਂਸ ਤੋਂ ਵੱਡੀਆਂ ਨੇ। ਤਾਂ ਅਸੀਂ ਕਿੱਧਰ ਜਾਈਏ? ਅਸੀਂ ਉਸ ਖੇਮੇ ਵੱਲ ਜਾਈਏ ਜਿਹੜਾ ਖੇਮਾ ਇਹਨਾਂ ਨੂੰ ਕੰਟਰੋਲ ਕਰਦਾ, ਵੱਡੀਆਂ ਧਿਰਾਂ ਨੂੰ ਕੰਟਰੋਲ ਕਰਦਾ। ਇਸੇ ਕਰਕੇ ਭਾਜਪਾਈ ਬਣ ਗਏ। ਪੰਜਾਬ ਦੇ ਵਿੱਚ ਜਿਹੜੇ ਸਿਆਸੀ ਹਾਲਾਤ ਤੁਸੀਂ ਦੇਖ ਰਹੇ ਹੋ, ਇਹ ਵੀ ਉਸੇ ਸੋਚ ਦੇ ਵਿੱਚੋਂ ਕਿ ਇਹਨਾਂ ਨੂੰ ਅਲੱਗ ਥਲੱਗ ਕਰ ਦਿਓ, ਹਿੰਦੀ ਦਾ ਸ਼ਬਦ ਹੈ, ਇਹਨਾਂ ਨੂੰ ਅੱਡੋ ਫਾਟੀ ਕਰ ਦਿਓ, ਇਹਨਾਂ ਨੂੰ ਪਾਟੋ ਧਾੜ ਕਰ ਦਿਓ, ਇਹ ਕੋਈ ਸੰਘਰਸ਼ ਨਾ ਲੜ ਸਕਣ, ਇਹ ਕੋਈ ਆਪਣੀ ਗੱਲ ਨਾ ਚੱਕ ਸਕਣ, ਆਪਣੀ ਰਾਜਧਾਨੀ ਦੇ ਮੁੱਦੇ ਤੇ ਨਾ ਆਉਣ, ਆਪਣੇ ਪਾਣੀਆਂ ਦੇ ਮੁੱਦੇ ਤੇ ਨਾ ਆਉਣ, ਆਪਣੀ ਬੋਲੀ ਦੀ ਗੱਲ ਨਾ ਕਰਨ, ਆਪਣੇ ਖਿੱਤੇ ਦੇ ਸਵੈਮਾਨ ਦੀ ਗੱਲ ਨਾ ਕਰਨ। ਸੋ ਇਹ ਸਾਰਾ ਕੁਝ ਇੱਥੋਂ ਨਿਕਲਿਆ। ਜੇਕਰ ਝਾਰਖੰਡ ਤੀਕਰ ਖਣਿਜਾਂ ਤੇ ਕਬਜ਼ੇ ਹੋ ਰਹੇ ਨੇ ਤਾਂ ਸਾਡੀ ਤਸੀਰ ਤੇ ਸੱਟ ਕੋਈ ਕਿਉਂ ਨਾ ਮਾਰਨ ਦੀ ਸੋਚ ਰਿਹਾ ਹੋਊਗਾ। ਸੋ ਸਾਨੂੰ ਇਹ ਸਾਰਾ ਕੁਝ ਸੋਚਣ ਦੀ ਲੋੜ ਹੈ। ਪਰ ਅਸੀਂ ਵਾਰ-ਵਾਰ ਕਹਿੰਦੇ ਹਾਂ, ਸਿਆਸੀ ਖਿਲਾਫ ਜ਼ਰੂਰ ਆ। ਲੋਕ ਕਹਿੰਦੇ ਨੇ ਕਿ ਅਕਾਲੀ ਦਲ ਆ, ਅਕਾਲੀ ਦਲ ਉਹ। ਅਕਾਲੀ ਦਲ ਇੱਕ ਐਸੀ ਜਥੇਬੰਦੀ ਹੈ ਜਿਹਨੂੰ ਖੂਨ ਦੇ ਨਾਲ ਸਿੰਜਿਆ ਪੰਜਾਬੀਆਂ ਨੇ, ਔਰ ਜਿਹਨੂੰ ਆਪ ਆਪਣੀਆਂ ਕੁਰਬਾਨੀਆਂ ਕਰਕੇ ਖੜਾ ਕੀਤਾ। ਅਕਾਲੀ ਦਲ ਬਾਦਲ ਬਿਨਾਂ ਕੁਛ ਨਹੀਂ ਥੁੜਿਆ, ਉਹਦੇ ਬਿਨਾਂ ਚੱਲ ਰਿਹਾ ਪੰਜਾਬ ਅੱਜ ਵੀ। ਉਹ 10 ਸਾਲ ਹੋ ਗਏ ਸੱਤਾ ਚੋਂ ਬਾਹਰ ਹੋਇਆਂ ਨੂੰ, ਪਰ
ਅਕਾਲੀ ਦਲ ਦੇ ਲਈ ਸਪੇਸ ਹੈਗੀ ਆ। ਅਕਾਲੀ ਦਲ ਨੂੰ ਅਸੀਂ ਕਦੇ ਵੀ ਪੰਜਾਬ ਦੀ ਸਿਆਸਤ ਚੋਂ ਮਨਫੀ ਕਰਕੇ ਨਹੀਂ ਚੱਲ ਸਕਦੇ। ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਨਾ ਸਿਰਫ ਖੇਤਰੀ ਪਾਰਟੀ ਹੁੰਦੀ ਆ, ਉਹ ਲੋਕਾਂ ਦੇ ਸਵੈਮਾਨ ਦੀ ਗੱਲ ਕਰਦੀ ਆ, ਉਹ ਲੋਕਾਂ ਦੇ ਅਸਾਸਿਆਂ ਦੀ ਲੁੱਟ ਦੀ ਗੱਲ ਕਰਦੀ ਆ, ਉਹ ਲੋਕਾਂ ਦੇ ਨਾਲ ਖੜਦੀ ਹੈ, ਲੋਕਾਂ ਦੇ ਹੱਕ ਹਕੂਕਾਂ ਤੇ ਜਦੋਂ ਡਾਕਾ ਵੱਜਦਾ ਉਹ ਪਹਿਲਾਂ ਖੜਦੀ ਹੈ। ਇਸ ਤਰ੍ਹਾਂ ਦਾ ਕਿਰਦਾਰ ਅਕਾਲੀ ਦਲ ਦਾ ਆਪਾਂ ਦੇਖਿਆ 60ਵਿਆਂ ਦੇ ਵਿੱਚ, 70ਵਿਆਂ ਦੇ ਵਿੱਚ। ਚਲੋ ਉਸ ਤੋਂ ਬਾਅਦ ਤਾਂ ਮੁਹਾਂਦਰੇ ਹੀ ਬਦਲ ਗਏ, ਉਸ ਤੋਂ ਬਾਅਦ ਤਾਂ ਸੱਤਾ ਇੱਕੋ ਇੱਕ ਅਕਾਲੀ ਦਲ ਦਾ ਟੀਚਾ ਰਹਿ ਗਈ, ਲੋਕ ਨਹੀਂ ਸੀ ਰਹੇ। ਸੋ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹਰ ਚੀਜ਼ ਦੇ ਵਿੱਚ, ਹਰ ਮਸਲੇ ਦੇ ਵਿੱਚ, ਹਰ ਪਹਿਲੂ ਦੇ ਵਿੱਚ ਉਹ ਗੱਲ ਤੁਹਾਡੇ ਸਾਹਮਣੇ ਰੱਖੀ ਜਾਵੇ ਜਿਹੜੀਆਂ ਤੰਦਾਂ ਜੁੜਦੀਆਂ ਹੋਣ। ਠੀਕ ਆ, ਜਿਹੜੀਆਂ ਨਾਰਮਲ ਖਬਰਾਂ ਨੇ, ਜਿਹੜੀਆਂ ਆਮ ਖਬਰਾਂ ਨੇ, ਆਮ ਵਰਤਾਰੇ ਨੇ, ਇਹ ਤਾਂ ਵੱਖ-ਵੱਖ ਪ੍ਰੋਗਰਾਮਾਂ ਜ਼ਰੀਏ ਪਹੁੰਚਦੇ ਰਹਿੰਦੇ ਨੇ। ਪਰ ਕੁਛ ਕੁ ਪ੍ਰੋਗਰਾਮਾਂ ਦੇ ਵਿੱਚ, ਕੁਛ ਕੁ ਸੈਗਮੈਂਟ ਦੇ ਵਿੱਚ ਸਾਡੀ, ਚਾਹੇ ਉਹ ਰਿਪੋਰਟਾਂ ਦਾ ਸੈਗਮੈਂਟ ਹੋਵੇ, ਚਾਹੇ ਉਹ ਫੈਕਟ ਚੈੱਕ ਦਾ ਸੈਗਮੈਂਟ ਹੋਵੇ, ਚਾਹੇ ਉਹ ਆਹ ਸੈਗਮੈਂਟ ਹੋਵੇ ਖਬਰ ਤੇ ਨਜ਼ਰ ਪ੍ਰੋਗਰਾਮ ਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਆਮ ਵਰਤਾਰੇ ਨੇ ਉਹਨਾਂ ਵਰਤਾਰਿਆਂ ਤੋਂ ਹਟ ਕੇ ਕੁਛ ਅਲੱਗਾ ਜਾਣਕਾਰੀ, ਕੁਛ ਵੱਖਰੀ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ, ਔਰ ਉਹ ਵੀ ਤੱਥਾਂ ਤੇ ਅੰਕੜਿਆਂ ਸਮੇਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।